ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਇੱਕ ਸਾਬਕਾ ਸੀਆਈਏ ਦਾ ਅਧਿਕਾਰੀ ਜਿਸ ਦੇ ਉੱਤੇ ਦੋਸ਼ ਸੀਗੇ ਵੀ ਉਹਨੇ 300 ਸੋਨੇ ਦੀਆਂ ਜਿਹੜੀਆਂ ਬਾਰਸ ਆ, 300 ਗੋਲਡ ਬਾਰਸ ਆ, ਉਹਨਾਂ ਨੂੰ ਚੋਰੀ ਜਿਹੜਾ ਉਹ ਕੀਤਾ ਹੈਗਾ ਆ। ਲੌਂਗ ਟਾਈਮ ਕਹਿੰਦੇ ਵੀ ਇਹ ਸੀਗਾ ਸੀਆਈਏ ਦਾ ਅਫਸਰ, ਤੇ ਇਸ ਨੂੰ ਹੁਣ ਐਫਬੀਆਈ ਦੇ ਦੁਆਰਾ ਗ੍ਰਿਫਤਾਰ ਕਰ ਲਿਆ ਜਿਹੜਾ ਉਹ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹ ਝੂਠ ਬੋਲਦਾ ਜਿਹੜਾ ਉਹ ਰਿਹਾ ਆ ਆਪਣੀ ਬੈਕਗਰਾਉਂਡ ਦੇ ਜਿਹੜਾ ਉਹ ਬਾਰੇ ਤਕਰੀਬਨ 2 ਦਹਾਕੇ ਤੱਕ ਅਦਾਲਤੀ ਦਸਤਾਵੇਜ਼ ਇਹ ਦੱਸਦੇ ਆ। ਇਸ ਸਾਬਕਾ ਸੀਆਈਏ ਦੇ ਸੀਨੀਅਰ ਅਧਿਕਾਰੀ ਦੇ ਕੋਲ ਟਾਪ ਲੈਵਲ ਦੀ ਜਿਹੜੀ ਸੀਕ੍ਰੇਟ ਲੈਵਲ ਕਲੀਅਰੈਂਸ ਸੀਗੀ, ਤੇ ਕਹਿੰਦੇ ਵੀ ਇਹਨੇ ਮਿਲੀਅਨਸ ਆਫ ਡਾਲਰ ਗੋਲਡ ਬਾਰਸ ਦੇ ਵਿੱਚ ਸੋਨੇ ਦੀਆਂ ਜਿਹੜੀਆਂ ਇੱਟਾਂ ਹੁੰਦੀਆਂ ਆ, ਉਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਲੁਕਾ ਕੇ ਰੱਖੀਆਂ ਸੀਗੀਆਂ। ਤੇ ਕਹਿੰਦੇ ਵੀ ਉਹ ਇਹ ਕਹਿੰਦਾ ਰਿਹਾ ਵੀ ਵਰਕ ਰਿਲੇਟਡ ਐਕਸਪੈਂਸ ਦੇ ਤੌਰ ਦੇ ਉੱਤੇ ਉਸ ਨੂੰ ਸ਼ੋਅ ਕਰਦਾ ਰਿਹਾ। ਡੇਵਿਡ ਰਸ਼ ਇਸ ਦਾ ਜਿਹੜਾ ਉਹ ਨਾਂ ਆ। ਇਹ ਮੈਨੇਜਮੈਂਟ ਪੋਜੀਸ਼ਨ ਦੇ ਵਿੱਚ ਸੀ। ਇਸ ਨੂੰ ਕ੍ਰਿਮੀਨਲ ਥੈਫਟ ਆਫ ਪਬਲਿਕ ਮਨੀ ਦੇ ਵਿੱਚ ਚਾਰਜ ਕੀਤਾ ਜਿਹੜਾ ਹੋ ਗਿਆ ਸੀ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਦੇ ਵਿੱਚ। ਉਸ ਦੇ ਲਾਇਰ ਨੇ ਕਿਸੇ ਵੀ ਸਵਾਲ ਦੇ ਜਿਹੜੇ ਜਵਾਬ ਦੇਣ ਤੋਂ, ਕਮੈਂਟ ਕਰਨ ਤੋਂ ਹਾਲ ਦੀ ਘੜੀ ਰਿਸਪੌਂਡ ਨਹੀਂ ਕੀਤਾ ਹੈਗਾ। ਇਹ ਰਸ਼ ਦੇ ਜਿਹੜੇ ਕੇਸ ਦੇ ਵਿੱਚ ਸੀਆਈਏ ਦੇ ਜਿਹੜੇ ਸਪੋਕਸਪਰਸਨ ਆ, ਉਹ ਕਹਿ ਰਹੇ ਆ ਵੀ ਜਿਹੜੀ ਜੁਆਇੰਟ ਸਟੇਟਮੈਂਟ ਦੇ ਵਿੱਚ ਵੀ ਐਫਬੀਆਈ ਦੇ ਨਾਲ ਮਿਲ ਕੇ ਉਹਨਾਂ ਨੇ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਏਜੰਸੀ ਦੇ ਵਿੱਚੋਂ ਇਸ ਬਾਰੇ ਪਤਾ ਲੱਗਾ ਸੀਗਾ। ਸੀਆਈਏ ਦੇ ਜਿਹੜੇ ਡਾਇਰੈਕਟਰ ਆ ਜੌਨ ਰੈਟਕਲਿਫ, ਉਹਨਾਂ ਨੇ ਕਿਹਾ ਵੀ ਇੰਟਰਨਲ ਸੀਆਈ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਇਸ ਦੇ ਦੁਆਰਾ ਜੋ ਕੀਤੀਆਂ ਗਈਆਂ ਵਾਇਲੇਸ਼ਨਸ ਆ ਉਹਦੇ ਬਾਰੇ ਪਤਾ ਲੱਗਾ, ਤੇ ਉਹਨਾਂ ਨੇ ਕਿਹਾ ਵੀ ਫਿਰ ਅਸੀਂ ਐਫਬੀਆਈ ਤੇ ਜਿਹੜੀਆਂ ਲਾ ਐਨਫੋਰਸਮੈਂਟ ਇਨਵੈਸਟੀਗੇਸ਼ਨ ਕੀਤੀ, ਤੇ ਇਸ ਨੂੰ ਜਿਹੜਾ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਹਰਜੋਤ ਸਿੰਘ ਜੀ, 2 ਦਹਾਕੇ ਤੱਕ ਇਹ ਦੁਨੀਆ ਦੀ ਟੌਪ ਦੀ ਇੰਟੈਲੀਜੈਂਸ ਏਜੰਸੀ ਦੇ ਵਿੱਚ ਝੂਠ ਬੋਲ ਕੇ ਹੀ ਕੰਮ ਜਿਹੜਾ ਉਹ ਕਰ ਗਿਆ। ਕੱਲਾ ਝੂਠ ਹੀ ਨਹੀਂ ਬੋਲਿਆ, ਸੋਨਾ ਮਿੱਤਰ ਚੱਕ ਕੇ ਘਰਾਂ ਦੇ ਵਿੱਚ ਰੱਖਦਾ ਜਿਹੜਾ ਹੋ ਗਿਆ। ਨਾ ਇਹਦਾ ਡੇਵਿਡ ਰਸ਼ ਨਹੀਂ, ਗੋਲਡ ਰਸ਼ ਹੀ ਹੋਣਾ ਚਾਹੀਦਾ ਸੀਗਾ, ਵੀ ਜਿੱਦਾਂ ਲੋਕ ਸੋਨਾ ਲੱਭਣ ਦੇ ਲਈ ਕੈਲੀਫੋਰਨੀਆ ਤੇ ਇਹ ਵਾਲੇ ਵੈਸਟ ਕੋਸਟ ਦੇ ਉੱਤੇ ਆਉਂਦੇ ਰਹੇ, ਇਹ ਮਿੱਤਰ ਉੱਥੋਂ ਹੀ ਜਿਹੜਾ ਆ ਉਹਨਾਂ ਦੇ ਘਰੋਂ ਹੀ ਜਿਹੜਾ ਉਹ ਸੋਨਾ ਚੋਰੀ ਕਰਕੇ ਆਪਣੇ ਘਰ ਦੇ ਵਿੱਚ ਰੱਖਦਾ ਜਿਹੜਾ ਹੋ ਰਿਹਾ ਆ। ਇਸ ਜਿਹੜੇ ਕਥਿਤ ਦੋਸ਼ ਇਸ ਦੇ ਉੱਤੇ ਜਿਹੜੇ ਉਹ ਲੱਗੇ ਆ। ਸੋ ਇਹ ਹੁਣ ਕਹਿੰਦੇ ਵੀ ਕਦੋਂ ਤੋਂ ਇਹਦੇ ਪਿੱਛੇ ਇਨਵੈਸਟੀਗੇਸ਼ਨ ਚੱਲ ਰਹੀ ਸੀ, ਇਹਦੇ ਬਾਰੇ ਤਾਂ ਅਜੇ ਪੂਰਾ ਪਤਾ ਨਹੀਂ ਆ, ਪਰ ਇਹ ਆ ਵੀ ਹੁਣ ਉਸ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ।